World witnessing people of Jammu and Kashmir strengthening Indian democracy, Prime Minister Modi reiterating that Article 370 and Article 35A was gone forever. PM Modi said, till the BJP is in power, no power in the world can restore them. Congress और फारूक अब्दुल्ला दी पार्टी जिहड़ी इस वेले दी प्रोबेबिलिटी है उन्हां दी मेजोरिटी बनेगी सरकार जी ईवन उन्होंने भी नहीं कहा जी असी आर्टिकल 370 रीस्टोर करने दे लई जदोजहद करांगे जां 35 स्टेटहुड जिहड़ी धिर चाहुंदी नहीं कि बई लोकां दीयां मंगां जिहड़ियां ने ਉਹ ਇੱਕ ਆਜ਼ਾਦੀ ਦੇ ਮੁੱਦੇ ਤੇ ਜਾਂ ਆਪਣੀ ਸੋਵਰਨਟੀ ਦੇ ਮੁੱਦੇ ਤੇ ਆ ਕੇ ਖਲੋਣ ਸੋ ਉਹਦੇ ਚ ਭੰਬਲ ਭੂਸਾ ਪੈਦਾ ਕਰਨ ਲਈ ਉਹਨੂੰ ਛੱਡਤਾ ਬੀਜੇਪੀ ਅਲਟੀਮੇਟਲੀ ਕਿੰਗ ਮੇਕਰ ਪੋਜੀਸ਼ਨ 'ਚ ਆਉਣਾ ਚਾਹੁੰਦੀ ਉਹਨਾਂ ਨੂੰ ਇਹ ਪਤਾ ਹੈ ਕਿ ਐਬਸੋਲੂਟ ਮੈਜੋਰਿਟੀ ਉਹ ਨਹੀਂ ਕੈਰੀ ਕਰ ਸਕਦੇ ਅਮਿਤ ਸ਼ਾਹ ਰਾਜਨਾਥ ਸਿੰਘ ਪੁਸ਼ ਪਾਕਿਸਤਾਨ ਟੂ ਸੈਂਟਰ ਸਟੇਜ of BJP's poll campaign in Jammu and Kashmir, referring to 61% voter turnout in the first phase of elections. Rajnath says people of Kashmir Valley raised the prestige of democracy. ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਹੁਣ ਅਸੀਂ ਗੱਲ ਕਰੀਏ ਜੰਮੂ ਕਸ਼ਮੀਰ ਦੀ। ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ, 3 ਗੇੜ ਦੇ ਵਿੱਚ ਵੋਟਾਂ ਪੈਣੀਆਂ ਨੇ। 1 ਗੇੜ ਦੀਆਂ ਆਲਰੇਡੀ ਹੋ ਚੁੱਕੀਆਂ ਨੇ ਤੇ ਦੂਜੇ ਗੇੜ ਦੀਆਂ ਹੋਣ ਜਾ ਰਹੀਆਂ ਨੇ ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ। ਤੇ ਜਦੋਂ ਅਸੀਂ ਜੰਮੂ ਕਸ਼ਮੀਰ ਦੇ ਸਾਰੇ ਖਿੱਤੇ ਦੀ ਇਹ ਡਿਵੈਲਪਮੈਂਟ ਨੂੰ ਦੇਖਦੇ ਹਾਂ ਤੇ ਬਹੁਤ ਅਹਿਮ ਇਲੈਕਸ਼ਨਸ ਮੰਨੀਆਂ ਜਾ ਰਹੀਆਂ ਨੇ ਹਰੇਕ ਪੱਖ ਤੋਂ, ਕਿਉਂਕਿ 10 ਸਾਲ ਬਾਅਦ ਹੁਣ ਚੋਣਾਂ ਹੋਣ ਜਾ ਰਹੀਆਂ ਨੇ ਤੇ ਲੋਕਾਂ ਨੇ ਆਪਣੀ ਜਿਹੜੀ ਸਟੇਟ ਅਸੈਂਬਲੀ ਹੈ ਉਹ ਚੁਣਨੀ ਹੈ। ਧਾਰਾ 370 ਆਰਟੀਕਲ ਜਿਹੜਾ 5A ਹੈ ਹਟਾਉਣ ਤੋਂ ਬਾਅਦ ਇਹ ਪਹਿਲੀਆਂ ਇਲੈਕਸ਼ਨਸ ਨੇ ਜਿਹੜੀਆਂ ਉੱਥੇ ਹੋਣ ਜਾ ਰਹੀਆਂ ਨੇ। ਫਿਰ ਇਹਦੇ ਵਿੱਚ ਜਿਹੜੀਆਂ ਪਾਰਟੀਆਂ ਦਾ ਆਪਣਾ ਰੁਤਬਾ, ਫਿਰ ਉੱਧਰੋਂ ਹੁਣ ਜਦੋਂ ਅਸੀਂ BJP ਦਾ ਦੇਖਦੇ ਹਾਂ ਜਿਵੇਂ ਉਹਨਾਂ ਦੀ ਨੀਤੀ ਸਟੇਟ ਵਾਈਜ਼ ਅਸੀਂ ਗੱਲ ਕਰਦੇ ਹਾਂ ਹਮੇਸ਼ਾ ਕਿ ਉਹ ਵੀ ਹੁਣ ਆਪਣਾ ਸਿੱਧੇ ਤੌਰ 'ਤੇ ਜਿਹੜਾ ਹੈ ਹੋਲਡ ਬਣਾਉਣਾ ਚਾਹੁੰਦੇ ਆ ਜੰਮੂ ਕਸ਼ਮੀਰ ਦੇ ਵਿੱਚ ਤੇ ਕਿਸੇ ਪਾਰਟੀ ਦੇ ਨਾਲ ਅਲਾਇੰਸ ਕਰਕੇ ਜਾਂ ਉਸ ਨੀਤੀ ਦੇ ਤਹਿਤ ਨਹੀਂ, ਉਹ ਵੀ ਇਕੱਲੇ ਚੋਣਾਂ ਲੜ ਰਹੇ ਆ। ਸੋ ਕਈ ਫੈਕਟਰਸ ਨੇ ਇਹਦੇ ਵਿੱਚ ਜਿਹੜੇ ਜਿਹੜਾ ਇਹ ਸਾਰਾ ਪਾਰਟ ਹੈ ਉਹ ਅਹਿਮ ਹੈ। ਦੂਜਾ ਪੱਖ ਅਸੀਂ ਦੇਖਦੇ ਹਾਂ ਜਿਵੇਂ ਅੰਮ੍ਰਿਤਪਾਲ ਸਿੰਘ ਹੋਰੀ ਚੋਣ ਜਿੱਤੇ ਆ ਖਡੂਰ ਸਾਹਿਬ ਤੋਂ। ਇੰਜੀਨੀਅਰ ਰਸ਼ੀਦ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਹੁਣ ਰਿਹਾ ਕੀਤਾ ਗਿਆ ਪਿਛਲੇ ਹਫ਼ਤਿਆਂ ਦੇ ਵਿੱਚ ਤੇ ਹੁਣ ਉਹਨਾਂ ਦੀ ਇਲੈਕਸ਼ਨ ਉਹਨਾਂ ਨੇ ਉਸ ਧਿਰ ਦੇ ਨਾਲ ਅਲਾਇੰਸ ਕੀਤਾ ਆ ਜਿਹੜੀ ਧਿਰ ਹਮੇਸ਼ਾ ਬਾਈਕਾਟ ਦੇ ਉੱਤੇ ਰਹੀ ਹੈ। ਸੋ ਇੱਕ ਪਾਸੇ ਬਾਈਕਾਟ ਵਾਲਿਆਂ ਦੀ ਵੀ ਜਿਹੜੇ ਲੋਕ ਜਿਹੜੀਆਂ ਧਿਰਾਂ ਬਾਈਕਾਟ ਕਰਦੀਆਂ ਸੀ ਉਹ ਵੀ ਹੁਣ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ। ਇਹ ਵੀ ਇੱਕ ਡਿਵੈਲਪਮੈਂਟ ਹੈ ਜਿਹੜੀ ਇਸ ਵਕਤ ਇੰਨੇ ਦਹਾਕਿਆਂ ਬਾਅਦ ਹੁਣ ਦੇਖਣ ਨੂੰ ਮਿਲ ਰਹੀ ਹੈ। ਸੋ ਓਵਰਆਲ ਜੋ ਅਸੀਂ ਸਟੇਟਹੁੱਡ ਦੀ ਗੱਲ ਕਰ ਲਈਏ, ਆਰਟੀਕਲ 370 ਦੀ ਗੱਲ ਕਰੀਏ ਜਾਂ ਓਵਰਆਲ ਜੰਮੂ ਕਸ਼ਮੀਰ ਦੇ ਜੇ ਇਤਿਹਾਸ ਨੂੰ ਦੇਖਦਿਆਂ ਹੋਇਆਂ ਤੇ ਇਹ ਇਲੈਕਸ਼ਨ ਜਿਸ ਕਿਸਮ ਦੀ ਅਹਿਮ ਮੰਨੀ ਜਾ ਰਹੀ ਹੈ, ਤੁਸੀਂ ਕਿਵੇਂ ਦੇਖ ਰਹੇ ਹੋ ਇਹ ਸਾਰੇ ਜਿਹੜੇ ਵੱਖ-ਵੱਖ ਪਹਿਲੂ ਅਨਫੋਲਡ ਹੋ ਰਹੇ ਆ? ਦੇਖੋ ਹਕੀਕਤਨ ਜੰਮੂ ਕਸ਼ਮੀਰ ਦੇ ਨਾਲ ਜੇ ਅਸੀਂ ਸਾਰਾ ਹੀ 77-78 ਸਾਲ 47 ਤੋਂ ਬਾਅਦ ਦਾ ਪੀਰੀਅਡ ਹੀ ਦੇਖੀਏ ਜਦੋਂ ਕਿ ਸ਼ੇਖ ਅਬਦੁੱਲਾ ਨੇ ਜੋ ਗੁਨਾਹ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਟਰਾਇਓ ਨੇ ਕੀਤਾ 47 ਦੌਰ 'ਚ ਸਿੱਖਾਂ ਦੇ ਹਵਾਲੇ ਨਾਲ, ਉਹੀ ਗੁਨਾਹ ਸ਼ੇਖ ਅਬਦੁੱਲਾ ਨੇ ਜਿਹੜਾ ਹੈ ਉਹ ਨੈਸ਼ਨਲ ਕਾਨਫਰੰਸ ਨੂੰ ਜਦੋਂ ਲੀਡ ਕਰ ਰਿਹਾ ਸੀ ਜੀ ਔਰ ਉਸ ਨੇ ਮੁਸਲਿਮ ਮੈਜੋਰਿਟੀ ਹੁੰਦਿਆਂ ਹੋਇਆਂ ਵੀ ਜੰਮੂ ਕਸ਼ਮੀਰ ਬੇਸ਼ੱਕ ਡੋਗਰਾ ਉੱਥੇ ਬੈਠਾ ਹੋਇਆ ਸੀ। ਇਸ ਕਰਨ ਸਿੰਘ ਜਿਹੜਾ ਅੱਜ ਕੱਲ੍ਹ ਪੂਰਾ ਦੁਮਛੱਲਾ ਬਣਿਆ ਹੋਇਆ ਹੈ, ਵਿਸ਼ਵ ਹਿੰਦੂ ਪਰਿਸ਼ਦ ਵਰਗੀ ਖਤਰਨਾਕ ਸੰਸਥਾ ਨੂੰ ਵੀ ਉਹਨੇ ਫਾਊਂਡ ਕੀਤਾ ਜੰਮੂ 'ਚ। ਔਰ ਇਸ ਦੇ ਬਾਪ ਨੇ ਜਿਵੇਂ ਹਰੀ ਸਿੰਘ ਉਹਨੇ ਜੋ ਕੀਤਾ ਇਹ ਵੀ ਹੁਣ ਸਾਹਮਣੇ ਆਉਂਦਾ ਹੈ ਕਿ ਵੀ ਇਹ ਸਾਰਾ ਪਿੱਛੇ ਇਹਨਾਂ ਦੇ ਬਿਹਾਈਂਡ ਕੀ ਸੀ। ਪਰ ਜਿਹੜੀ ਅਸੀਂ ਇਤਿਹਾਸਕ ਬਲੰਡਰ ਕਹਿੰਦੇ ਹਾਂ ਉਹਦਾ ਨਤੀਜਾ ਜੰਮੂ ਕਸ਼ਮੀਰ ਭਾਰਤ ਦੇ ਨਕਸ਼ੇ 'ਚ ਆ ਕੇ ਐਂਡ ਹੋਇਆ। ਭਾਵੇਂ ਆਰਟੀਕਲ 370 ਜਾਂ 35A ਬਾਅਦ 'ਚ ਉਹਦੇ ਥੱਲੇ ਉਹਨਾਂ ਦਾ ਝੰਡਾ ਵੀ ਸੈਪਰੇਟ ਸੀ, ਆਪਣਾ ਨੈਸ਼ਨਲ ਐਂਥਮ ਵੀ ਸੀ, ਆਪਣੀ ਕਾਂਸਟੀਟਿਊਂਟ ਅਸੈਂਬਲੀ ਵੀ ਸੈਪਰੇਟ ਸੀ। ਔਰ ਇਹ ਵੀ ਹੋਇਆ ਕਿ ਜੀ ਕੋਈ ਵੀ ਕਾਨੂੰਨ ਜਿਹੜਾ ਪਾਰਲੀਮੈਂਟ ਪਾਸ ਕਰਦੀ ਆ ਆਟੋਮੈਟਿਕਲੀ ਨਹੀਂ ਹੋਏਗਾ ਜਦੋਂ ਤੱਕ ਉਹਨੂੰ ਜੰਮੂ ਕਸ਼ਮੀਰ ਅਸੈਂਬਲੀ ਨਾ ਕਰੇ। ਸੋ ਕਾਫੀ ਸਾਲ ਤਾਂ ਉਸ ਦੇ ਹੈੱਡ ਨੂੰ ਜਿਹੜਾ ਸਦਰੇ ਰਿਆਸਤ ਹੀ ਕਹਿੰਦੇ ਸੀ, ਪ੍ਰੈਜ਼ੀਡੈਂਟ ਆਫ ਜੰਮੂ ਕਸ਼ਮੀਰ, ਚੀਫ ਮਿਨਿਸਟਰ ਲਫ਼ਜ਼ ਨਹੀਂ ਸੀ।
ਹੁਣ ਇਸ ਸਭ ਦੇ ਚਲਦਿਆਂ ਜੇ ਅਸੀਂ ਦੇਖੀਏ ਵੀ ਇਹ ਈਵਨ ਸਮਝੌਤਾ ਜਿਹਦੇ ਥੱਲੇ ਇਹ ਸਪੈਸ਼ਲਿਟੀਜ਼ ਦੇ ਆਰਟੀਕਲ 370 ਦੇ ਥੱਲੇ ਉਹਨਾਂ ਨੂੰ ਸਪੈਸ਼ਲ ਰੁਤਬਾ ਸੀ, ਇਹ ਵੀ 4-5 ਸਾਲ ਤੋਂ ਜ਼ਿਆਦਾ ਨਹੀਂ ਚੱਲਿਆ, 3-4 ਸਾਲ ਹੀ। ਸ਼ੇਖ ਅਬਦੁੱਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਕੰਸਪੀਰੇਸੀ ਕਿ ਜੀ ਅਮਰੀਕਨ ਐਂਬੈਸਡਰ ਮਿਲਿਆ ਹੈ ਔਰ ਦੂਜਾ ਇਹ ਤਾਂ ਇੰਡੀਪੈਂਡੈਂਟ ਬਣਾਉਣਾ ਚਾਹੁੰਦਾ ਹੈ। ਸ਼ੇਖ ਅਬਦੁੱਲਾ ਨੂੰ ਕਿੰਨੇ ਸਾਲ, 16 ਸਾਲ ਜੇਲ੍ਹ 'ਚ ਰੱਖਿਆ ਗਿਆ ਔਰ ਭਾਵੇਂ ਉੱਥੇ ਉਹਨਾਂ ਨੇ ਉਦੋਂ ਵੀ ਕੋਈ ਜਮਹੂਰੀਅਤ ਦੇ ਨਾਂ ਥੱਲੇ ਕਦੇ ਕੋਈ ਖੜਾ ਕਰਤਾ, ਕੋਈ GM ਸਾਦਕ ਲਾਇਆ, ਕੋਈ ਮੀਰ ਕਾਸਮ ਲਾਇਆ, ਕੋਈ ਹੋਰ ਲਾਇਆ, ਇੰਨੇ ਨਵੇਂ, ਪਰ ਉਹ ਡਾਇਰੈਕਟਲੀ ਜਿਹੜਾ ਹੈ ਉਹਨੂੰ ਫੌਜ ਰੱਖ ਕੇ ਹੀ ਉਹ ਜਿਹੜੇ ਨੇ ਰਨ ਕਰਦੇ ਸੀ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਬਾਅਦ ਦੇ ਵਿੱਚ ਸ਼ੇਖ ਅਬਦੁੱਲਾ ਦਾ ਕੇਸ ਐਮਨੈਸਟੀ ਇੰਟਰਨੈਸ਼ਨਲ ਨੇ ਲਿਆ, ਉਦੋਂ ਨਵੀਂ ਐਮਨੈਸਟੀ ਇੰਟਰਨੈਸ਼ਨਲ 1960 'ਚ, ਜਿਹਨੂੰ ਪਹਿਲਾ ਪ੍ਰਿਜ਼ਨਰ ਆਫ ਕੌਨਸ਼ੀਅੰਸ ਐਲਾਨਿਆ ਉਹ ਸ਼ੇਖ ਅਬਦੁੱਲਾ ਸੀ। ਪੂਰੀ ਕੈਂਪੇਨ ਕੀਤੀ। ਹੁਣ ਉਹ ਬੁੱਢਾ ਬੰਦਾ, ਭਾਵੇਂ ਉਹਨੂੰ ਸਾਰੀਆਂ ਫੈਸਿਲਿਟੀਜ਼ ਸੀ, ਗੈਸਟ ਹਾਊਸ 'ਚ ਰੱਖਦੇ ਸੀ ਔਰ ਦੂਜੇ ਤੀਜੇ, ਬਟ ਇਵੈਂਚੁਅਲੀ ਉਹ ਝੁਕਿਆ। ਉਹਨੇ ਇੰਦਰਾ ਗਾਂਧੀ ਦੇ ਜਿਹੜੇ ਲਾਸਟ ਜਿਹੜੇ ਨੇ ਮਰਨ ਤੋਂ ਪਹਿਲਾਂ ਸ਼ੇਖ ਅਬਦੁੱਲਾ ਨੇ ਸਮਝੌਤਾ ਕਰ ਲਿਆ, ਉਹ ਸਾਰੇ ਜੋ ਰਤਬੇ ਸੀ, ਸਦਰੇ ਰਿਆਸਤ ਉਹ ਵੀ ਖਤਮ ਹੋ ਗਿਆ ਔਰ ਉਸ 'ਚੋਂ ਉਹਨੇ ਇੰਨਾ ਕੱਢਿਆ ਵੀ ਉਹਦਾ ਮੁੰਡਾ ਜਿਹੜਾ ਫਾਰੂਕ ਅਬਦੁੱਲਾ, ਉਹ ਉਹਦੇ ਮਰਨ ਤੋਂ ਬਾਅਦ ਉਹ ਚੀਫ ਮਿਨਿਸਟਰ ਬਣ ਗਿਆ। ਤੀਜੀ ਜਨਰੇਸ਼ਨ ਫਿਰ ਉਮਰ ਅਬਦੁੱਲਾ ਬਣ ਗਿਆ। ਲੇਕਿਨ ਇਸ ਸਾਰੇ ਪੀਰੀਅਡ 'ਚ ਮੈਂ ਇਲੈਕਸ਼ਨਾਂ ਨੂੰ, ਜੇ ਅੰਗਰੇਜ਼ੀ ਦਾ ਲਫ਼ਜ਼ ਮੈਂ ਸ਼ੈਮ ਇਲੈਕਸ਼ਨਸ ਵੀ ਕਹਿ ਸਕਦਾ ਹਾਂ, ਫਰਾਡ ਇਲੈਕਸ਼ਨਸ ਵੀ ਕਹਿ ਸਕਦਾ, ਪਰ ਸ਼ੈਮ ਜਾਂ ਫਰਾਡ ਤਾਂ ਹੋਏ ਜੇ ਪਹਿਲਾਂ ਸ਼ੈਮ ਜਾਂ ਫਰਾਡ ਨਾ ਹੋਇਆ ਹੋਏ। ਜਦੋਂ ਸੋ ਕਾਲਡ ਡੈਮੋਕ੍ਰੈਟਿਕ ਗਵਰਨਮੈਂਟ ਵੀ ਸੀ, ਆਰਟੀਕਲ 370 ਵੀ ਉੱਥੇ ਸੀ, ਸਪੈਸ਼ਲ ਦਰਜਾ ਵੀ ਸੀ, ਤਾਂ ਉਹਨੂੰ ਲੋਕਲ ਤਾਂ ਹੁਣ ਜਿਵੇਂ ਅੱਜ ਪੰਜਾਬ ਹੈ, ਜੇ ਕੋਈ ਪੰਜਾਬ ਨੂੰ ਕਹੇ ਜੀ ਭਗਵੰਤ ਮਾਨ ਇਹ ਤਾਂ ਪੁਲਾਂ ਦਾ ਉਦਘਾਟਨ ਜਾਂ 15 ਅਗਸਤ 26 ਜਨਵਰੀ ਨੂੰ ਝੰਡਾ ਲਹਿਰਾਉਣ ਤੋਂ ਬਿਨਾਂ ਅੱਜ ਪੰਜਾਬ ਦਾ ਤੁਸੀਂ ਹਰ ਡਿਪਾਰਟ ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਸੀ। ਤੁਸੀਂ ਦੇਖੋਗੇ ਵੀ ਉਹਨਾਂ ਨੇ ਜਿਹੜੇ ਪੰਜਾਬ ਦੇ ਜਿੰਨੇ 22-23 ਜ਼ਿਲ੍ਹੇ ਨੇ ਉਹਨਾਂ 'ਚ NSA ਦੇ ਦਫ਼ਤਰ ਖੋਲ੍ਹੇ ਹੋਏ ਨੇ, ਜਿਹਨੂੰ ਮਰਜ਼ੀ ਉਹ ਚੁੱਕ ਕੇ ਲੈ ਜਾਂਦੇ ਨੇ। ਆ ਪਿਛਲੇ ਦਿਨਾਂ 'ਚ ਭਾਈ ਅੰਮ੍ਰਿਤਪਾਲ ਸਿੰਘ ਦੇ ਟੱਬਰ ਦੇ ਕਿੰਨੇ ਜੀ ਚੁੱਕੇ ਝੂਠੇ ਬਣਾ ਕੇ। ਇਸੇ ਤਰ੍ਹਾਂ ਕੋਈ ਹੋਰ ਤੁਹਾਡਾ ਪਾਣੀਆਂ 'ਤੇ ਤੁਹਾਡਾ ਕੋਈ ਕੰਟਰੋਲ ਨਹੀਂ ਦੂਜਾ। ਸੋ ਤੁਸੀਂ ਬਦਲੀਆਂ ਕਰ ਸਕਦੇ ਹੋ ਜੀ, ਉੱਥੋਂ ਦਾ DC ਉੱਧਰ ਤੋਰਤਾ, SP ਉੱਧਰ ਨੂੰ ਤੋਰਤਾ। ਜੰਮੂ ਕਸ਼ਮੀਰ 'ਚ ਤਾਂ ਡਾਇਰੈਕਟਲੀ 1 ਮਿਲੀਅਨ ਫੌਜ ਉਦੋਂ ਵੀ ਸੀ, ਅੱਜ ਵੀ ਉਨਾ ਹੀ ਨੰਬਰ ਹੈ। ਔਰ ਉਸ ਸਾਰੇ ਦੇ ਥੱਲੇ ਭਾਵੇਂ ਜਿਹੜੀ ਲਾਸਟ ਗਵਰਨਮੈਂਟ, ਜਦੋਂ ਕਿ ਇਹਨਾਂ ਨੇ 2019 'ਚ 5 ਅਗਸਤ ਨੂੰ ਆਰਟੀਕਲ 370 ਖਤਮ ਕੀਤਾ ਜਾਂ ਦੂਜਾ, ਉਹ ਹਕੂਮਤ ਸੀ ਜਿਹੜੀ ਬੀਬੀ ਮਹਿਬੂਬਾ ਮੁਫਤੀ, ਉਹ ਚੀਫ ਮਿਨਿਸਟਰ ਸੀ ਔਰ ਨਿਰਮਲ ਸਿੰਘ ਨਾਂ ਦਾ BJP ਦਾ ਬੰਦਾ ਡਿਪਟੀ ਚੀਫ ਮਿਨਿਸਟਰ ਸੀ ਜੀ। ਔਰ ਉਸ ਸਾਰੇ ਦੇ ਚੱਲਦੇ ਆਏ, ਠੀਕ ਹੈ ਕਿ ਵੀ ਉਸ ਲੈਵਲ ਦੀਆਂ ਟਾਰਚਰ ਜਾਂ ਗ੍ਰਿਫਤਾਰੀਆਂ ਉਨੇ ਲੈਵਲ ਤੇ ਵਰਸਟ ਪਰ ਚੱਲ ਰਿਹਾ ਸੀ, ਉਹ ਵੀ ਸੈਂਟਰ ਗਵਰਨਮੈਂਟ ਰਨ ਕਰ ਰਹੀ ਸੀ। ਇਸ ਦੇ ਉੱਤੇ ਜੇ ਤੁਸੀਂ ਕਦੇ ਅਮਰਜੀਤ ਸਿੰਘ ਡੁਲਟ ਜਿਹੜਾ ਰਾਹ ਦਾ ਉੱਥੇ ਸਟੇਸ਼ਨ ਹੈਡ ਰਿਹਾ, ਉਹਦੀ ਕਿਤਾਬ ਜਾਂ ਦੂਜਾ ਤੀਜਾ ਦੇਖੋ ਤਾਂ ਕੋਈ ਭੁਲੇਖਾ ਨਹੀਂ ਹੁੰਦਾ ਕਿ ਵੀ ਇਹਨਾਂ ਨੂੰ 47 ਤੋਂ ਬਾਅਦ ਹੀ, ਜਿਵੇਂ ਪੰਜਾਬ ਦੇ ਉੱਤੇ ਫਰਮ ਗ੍ਰਿਪ ਇਹਨਾਂ ਨੇ ਰੱਖੀ, 84 ਤੋਂ ਬਾਅਦ ਬਿਲਕੁਲ ਫਰਮ ਕਰ ਲਈ ਔਰ ਕਸ਼ਮੀਰ 'ਚ ਵੀ ਇਹੀ ਹਾਲ ਸੀ। ਹੁਣ ਅਸੀਂ ਜ਼ਿਕਰ ਕਰਦੇ ਹਾਂ ਵੀ 5 ਅਗਸਤ 2019 ਨੂੰ ਉਹਨਾਂ ਨੇ ਇਹ ਨਹੀਂ ਕਿ ਵੀ ਉਹ ਸਾਰੀਆਂ ਆਰਟੀਕਲ 370 35 ਇਹ ਖਤਮ ਕੀਤਾ, ਉਹਨਾਂ ਨੇ ਸਟੇਟ ਦਾ ਵਜੂਦ ਹੀ ਮੁਕਾ ਦਿੱਤਾ। ਲਦਾਖ ਹੀ ਕੱਢ ਯੂਨੀਅਨ ਟੈਰੀਟਰੀ ਬਣਾ ਦਿੱਤਾ, ਉਹਨੂੰ ਕੱਢਤਾ ਉਹਦੇ 'ਚੋਂ। ਹਾਲਾਂ ਜਦੋਂ ਲਦਾਖ ਹੁੰਦਾ ਬਹੁਤਿਆਂ ਨੂੰ ਲੱਗਦਾ ਜੀ ਬੁੱਧਿਸਟ ਪਾਪੂਲੇਸ਼ਨ ਬੁੱਧਿਸਟ ਹੈ, 45% ਪਾਪੂਲੇਸ਼ਨ ਲਦਾਖ 'ਚ ਮੁਸਲਮਾਨਾਂ ਦੀ ਹੈ। ਇਵੇਂ ਹੀ ਜੰਮੂ ਰੀਜਨ ਜਾਂ ਦੂਜਾ ਉਹਦੇ 'ਚ ਵੀ ਕਿੰਨੇ ਜ਼ਿਲ੍ਹੇ ਨੇ ਜੰਮੂ ਰੀਜਨ ਦੇ ਜਿਹੜੇ ਮੁਸਲਮਾਨਾਂ ਦੀ ਜਿਹੜੀ ਹੈ ਸਾਈਜ਼ੇਬਲ ਪਾਪੂਲੇਸ਼ਨ ਨਹੀਂ, ਕਲੋਜ਼ ਟੂ ਮੈਜੋਰਿਟੀ ਨੇ ਜਾਂ 40% ਤੋਂ ਉੱਪਰ ਨੇ। ਕਸ਼ਮੀਰ ਵਾਦੀ 'ਚ ਤਾਂ 95% ਹੈ ਹੀ ਨੇ। ਹੁਣ ਇਸ ਸਭ ਨੂੰ ਉਹਨਾਂ ਨੇ ਜਿਹੜੇ 5 ਸਾਲ ਚੋਣਾਂ ਤੋਂ ਪਹਿਲਾਂ ਲਏ, 2019 ਤੋਂ 2024 ਤੱਕ, ਉਹਨਾਂ ਨੇ ਜਿਹੜੇ 3 ਡਰਟੀ ਡੀਜ਼ ਸੀ, ਡੈਮੋਗ੍ਰਾਫੀ ਚੇਂਜ ਕੀਤੀ, ਜਿਵੇਂ ਲਿਆਂਦਾ। ਫਿਰ ਕੁਝ ਸੀਟਾਂ ਕੋਈ ਜੀ ਅਸੀਂ ਰਿਜ਼ਰਵੇਸ਼ਨ ਕਰ ਰਹੇ ਹਾਂ, ਅਸੀਂ ਗੁਜਰਾਂ ਨੂੰ ਇਹ ਦੇ ਰਹੇ ਹਾਂ, ਅਸੀਂ ਭੀਲਾਂ ਨੂੰ ਇਹ ਦੇ ਰਹੇ ਹਾਂ, ਅਸੀਂ ਫਲਾਣੀ ਪਹਾੜੀ ਆਈਡੈਂਟੀਟੀ ਕਰ ਰਹੇ ਹਾਂ, ਦੂਜੇ ਤੀਜੇ। ਮਤਲਬ ਇਹ ਹੈ ਕਿ ਉਹਨਾਂ ਦਾ ਮਕਸਦ ਇੱਕ ਤਾਂ ਜਿਹੜੀ ਐਬਸੋਲੂਟ ਮੈਜੋਰਿਟੀ ਹੈ, ਜਿਹੜੀ ਆਜ਼ਾਦੀ ਚਾਹੁੰਦੇ ਨੇ, ਉਹਨਾਂ ਨੂੰ ਚੈੱਕ ਕਰਨਾ, ਪਾਰਲੀਮੈਂਟਰੀ ਢੰਗ ਨਾਲ ਕੰਟਰੋਲ ਕਰਨ ਦਾ ਤਰੀਕਾ, ਔਰ ਫਿਰ ਇਲੈਕਸ਼ਨ ਵੀ ਯੂਨੀਅਨ ਟੈਰੀਟਰੀ ਦੀ ਹੋਰ, ਕਿਉਂਕਿ ਲਦਾਖ ਤਾਂ ਗਿਆ, ਉਹਦੇ ਨਾਲ ਇਹਦਾ ਕੋਈ ਤਾਲੁਕ ਨਹੀਂ। ਜੰਮੂ ਕਸ਼ਮੀਰ ਵੀ ਇੱਕ ਯੂਨੀਅਨ ਟੈਰੀਟਰੀ ਹੈ, ਉਹਦੀਆਂ ਚੋਣਾਂ ਹੋ ਰਹੀਆਂ। ਔਰ ਉਸ ਜਿਹੜਾ ਗਰਾਊਂਡ ਸਿਨੇਰੀਓ ਹੈ, ਜ਼ਾਹਰ ਹੈ ਵੀ ਉੱਥੇ ਮੋਦੀ ਵੀ ਗਿਆ ਔਰ ਮੋਦੀ ਨੇ ਜਿਹੜਾ ਅਮਰੀਕਾ ਆਉਣ ਤੋਂ ਪਹਿਲਾਂ ਜਿਹੜੀ ਉਹਦੀ ਸਪੀਚ ਦਾ ਸਿਰਲੇਖ ਸੀ, ਵਰਲਡ ਵਿਟਨੈਸਿੰਗ ਪੀਪਲ ਆਫ ਜੰਮੂ ਐਂਡ ਕਸ਼ਮੀਰ ਸਟਰੈਂਥਨਿੰਗ ਇੰਡੀਅਨ ਡੈਮੋਕ੍ਰੇਸੀ, ਪ੍ਰਾਈਮ ਮਿਨਿਸਟਰ ਮੋਦੀ,
or reiterating that Article 370 and Article 35A was gone forever. PM Modi said, till the BJP is in power, no power in the world can restore them. ਕਿ ਕੋਈ ਦੁਨੀਆ ਦੀ ਤਾਕਤ ਉਹਨੂੰ ਦੁਨੀਆ ਦੀ ਤਾਕਤ ਤਾਂ ਛੱਡੋ, ਜਿਹੜੀਆਂ ਹੁਣ ਧਿਰਾਂ ਦਾ ਸਮਝੌਤਾ ਹੈ, ਕਾਂਗਰਸ ਔਰ ਫਾਰੂਕ ਅਬਦੁੱਲਾ ਦੀ ਪਾਰਟੀ ਜਾ ਰਹੀ ਹੈ, ਜਿਨ੍ਹਾਂ ਨੂੰ ਜਿਹੜੀ ਇਸ ਵੇਲੇ ਦੀ ਪ੍ਰੋਬੇਬਿਲਿਟੀ ਹੈ ਉਹਨਾਂ ਦੀ ਮੈਜੋਰਿਟੀ ਬਣੇਗੀ ਸਰਕਾਰ ਜੀ। ਈਵਨ ਉਹਨਾਂ ਨੇ ਵੀ ਨਹੀਂ ਕਿਹਾ ਜੀ ਅਸੀਂ ਆਰਟੀਕਲ 370 ਰੀਸਟੋਰ ਕਰਨ ਦੇ ਲਈ ਜਦੋਜਹਿਦ ਕਰਾਂਗੇ ਜਾਂ 35A। ਸਟੇਟਹੁੱਡ ਦਾ ਕੀ ਮਤਲਬ ਹੈ? ਪੰਜਾਬ ਵੀ ਇੱਕ ਸਟੇਟ ਹੈ, ਉੱਥੇ ਦੇਖ ਲਓ ਕੀ ਹੋ ਰਿਹਾ। ਸੋ ਮਤਲਬ ਇਹ ਹੈ ਵੀ ਈਵਨ ਇਸ ਡਿਮਾਂਡ ਨੂੰ ਵੀ ਕਿ ਆਰਟੀਕਲ 370 ਜਾਂ 35A ਰੀਸਟੋਰ ਕੀਤਾ ਜਾਏ, ਉਹ ਤਾਂ ਜਿਹੜੀ ਨੈਸ਼ਨਲ ਕਾਨਫਰੰਸ, ਜਿਹੜਾ ਫਾਰੂਕ ਅਬਦੁੱਲਾ ਜਿਹਦੇ ਪਿਓ ਨੇ ਸਮਝੌਤਾ ਕੀਤਾ ਸੀ, ਈਵਨ ਉਹ ਵੀ ਛੱਡ ਗਏ। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਇਹਨਾਂ ਲੋਕਾਂ ਨੂੰ ਕਿਸੇ ਨੂੰ ਨਜ਼ਰਬੰਦ ਰੱਖ ਕੇ, ਕਿਸੇ ਨੂੰ ਜਾਂ ਇਹਨਾਂ ਨੂੰ ਲੱਗਦਾ ਜੀ ਹੁਣ ਵਕਤ ਬਦਲ ਗਿਆ ਜਾਂ ਕੋਈ ਸੰਭਾਵਨਾ ਨਹੀਂ ਹੈ। ਸੋ ਇੱਕ ਪਾਸੇ ਇਹ ਲਾਈਨ ਹੈ। ਹੁਣ ਦੂਸਰੇ ਪਾਸੇ ਬੀਜੇਪੀ ਜਿਹੜੀ ਹੈ ਉਹ ਜ਼ਾਹਰ ਹੈ ਕਿ ਜੰਮੂ ਰੀਜਨ ਔਰ ਦੂਸਰੇ 'ਚ ਵੀ ਇਸ ਵਾਰ ਕਾਂਗਰਸ ਦੇ ਪੈਰ ਹੋ ਸਕਦਾ ਹੈ, ਫਾਰੂਕ ਅਬਦੁੱਲਾ ਦੀ ਪਾਰਟੀ ਨਾਲ ਹੋਣ ਕਰਕੇ ਕੁਝ ਸੀਟਾਂ ਉੱਥੇ ਵੀ ਲੂਜ਼ ਕਰ ਔਰ ਇਹ ਆ ਰਿਹਾ। ਪਰ ਇਹ ਇਸ ਦੇ ਉੱਤੇ ਕਾਊਂਟ ਕਰ ਰਹੇ ਨੇ। ਉਹਨਾਂ ਨੇ ਹੁਣ ਜਿਵੇਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਗੱਲ ਕੀਤੀ ਕਿ ਵੀ ਜਿਵੇਂ ਉਹ ਜੇਲ੍ਹ 'ਚ ਬੈਠੇ ਆ 2 ਲੱਖ ਵੋਟਾਂ ਦੇ ਨਾਲ ਜਿੱਤਿਆ, ਇਵੇਂ ਹੀ ਰਸ਼ੀਦ ਇੰਜੀਨੀਅਰ ਵੀ ਜੇਲ੍ਹ ਦੇ ਵਿੱਚ ਮਨੀ ਲਾਂਡਰਿੰਗ ਦੇ ਜੀ, ਦੋਨਾਂ ਨੂੰ ਹੀ ਉਹਨਾਂ ਨੇ ਸਹੁੰ ਵੀ ਚੁਕਾਈ ਜੇਲ੍ਹ 'ਚੋਂ ਲਿਆ ਕੇ। ਲੇਕਿਨ ਹੁਣ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਜੇ ਤੇ ਕੋਈ ਕੇਸ ਨਹੀਂ ਚਲਾਇਆ ਜਾ ਰਿਹਾ, ਇੱਥੇ ਤਾਂ ਕੇਸ ਹੈ ਪ੍ਰੋਪਰ, ਉਹਨੂੰ ਜਿਹੜਾ ਉਹ ਰਿਲੀਜ਼ ਕੀਤਾ ਗਿਆ। ਹੁਣ ਕਿਉਂ ਰਿਲੀਜ਼ ਕੀਤਾ ਗਿਆ? ਹਾਲਾਂ ਮਹਿਬੂਬਾ ਮੁਫਤੀ ਦਾ ਇਹ ਕਹਿਣਾ ਕਿ ਜੀ ਬੀਜੇਪੀ ਦੇ ਨਾਲ ਸਮਝੌਤਾ ਹੋਇਆ ਜਾਂ ਦੂਜਾ, ਮੈਨੂੰ ਨਹੀਂ ਲੱਗਦਾ ਕਿ ਕੋਈ ਸਮਝੌਤਾ ਹੋਇਆ ਹੋਵੇਗਾ। ਲੇਕਿਨ ਅਲਟੀਮੇਟਲੀ ਜਦੋਂ ਆਪਸ ਦੇ ਵਿੱਚ ਤੁਸੀਂ ਵੋਟਾਂ ਦਾ ਬਟਵਾਰਾ ਕਰਦੇ ਹੋ ਜਾਂ ਨੈਰੇਟਿਵ ਦਿੰਦੇ ਹੋ ਜਾਂ ਦੂਸਰਾ ਕਰਦੇ ਹੋ, ਤੇ ਅਲਟੀਮੇਟਲੀ ਫਾਇਦਾ ਕਿਹਨੂੰ ਹੁੰਦਾ ਹੈ? ਜੀ, ਜਿਹੜੀ ਧਿਰ ਚਾਹੁੰਦੀ ਨਹੀਂ ਕਿ ਬਈ ਲੋਕਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਇੱਕ ਆਜ਼ਾਦੀ ਦੇ ਮੁੱਦੇ ਤੇ ਜਾਂ ਆਪਣੀ ਸੋਵਰਨਿਟੀ ਦੇ ਮੁੱਦੇ ਤੇ ਆ ਕੇ ਖਲੋਣ। ਸੋ ਉਹਦੇ 'ਚ ਭੰਬਲ ਭੂਸਾ ਪੈਦਾ ਕਰਨ ਲਈ ਉਹਨੂੰ ਛੱਡਤਾ, 2-4 ਸੀਟਾਂ ਲੈ ਜਾਏਗਾ ਆਪਣੀਆਂ ਜਿੱਥੇ ਵੀ ਉਹਦਾ ਪਾਰਟ ਹੈ। ਸੋ ਇਸ ਸਾਰੇ ਦੇ ਚੱਲਦੇ ਆ ਬੀਜੇਪੀ ਅਲਟੀਮੇਟਲੀ ਕਿੰਗ ਮੇਕਰ ਪੋਜੀਸ਼ਨ 'ਚ ਹੋਣਾ ਚਾਹੁੰਦੀ। ਉਹਨਾਂ ਨੂੰ ਇਹ ਪਤਾ ਹੈ ਕਿ ਐਬਸੋਲੂਟ ਮੈਜੋਰਿਟੀ ਉਹ ਨਹੀਂ ਕੈਰੀ ਕਰ ਸਕਦੇ ਹਾਲ ਦੀ ਘੜੀ। ਹਾਲਾਂਕਿ ਉਹਨਾਂ ਨੇ ਮੁਸਲਮਾਨਾਂ 'ਚ ਵੀ ਆਪਣੇ ਸੈੱਲ, ਜਾਂ ਅੱਜ ਹੀ ਮੇਰੀ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ ਡਰੱਗਸ ਦੇ ਹਵਾਲੇ ਨਾਲ, ਤੇ ਮੈਂ ਕਿਹਾ ਜੀ ਜਾ ਕੇ ਪਤਾ ਕਰੋ ਇਸ ਵੇਲੇ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਡਰੱਗਸ ਕਸ਼ਮੀਰ ਦੇ ਵਿੱਚ ਨੇ, ਕਸ਼ਮੀਰ ਵਾਦੀ 'ਚ। ਕਿਉਂਕਿ ਜਿੱਥੇ ਜਿੱਥੇ ਇਹਨਾਂ ਨੇ ਫਰੀडम ਮੂਵਮੈਂਟਸ ਨੂੰ ਦੱਬਿਆ, ਮਨੀਪੁਰ ਤੋਂ ਲੈ ਲਓ, ਪੰਜਾਬ 'ਚ ਲੈ ਲਓ, ਉੱਥੇ ਨਾਲ ਦੀ ਨਾਲ ਪੈਰਲਲ ਜਿਹੜਾ ਹੈ ਇਹ ਡਰੱਗਸ ਲਿਆ ਕੇ ਸੁੱਟਦੇ ਨੇ। ਔਰ ਇਸ ਹਵਾਲੇ ਨਾਲ ਹੀ ਜੇ ਜਿਹੜਾ ਈਵਨ ਪਾਕਿਸਤਾਨ ਫੈਕਟਰ ਨੂੰ ਵੀ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਅੱਜ ਜਿਹੜੀ ਰਾਜਨਾਥ ਸਿੰਘ ਦੀ ਸਟੇਟਮੈਂਟ ਮੀਡੀਆ 'ਚ ਲੱਗੀ ਹੈ, ਅਮਿਤ ਸ਼ਾਹ, ਰਾਜਨਾਥ ਸਿੰਘ ਪੁਸ਼ ਪਾਕਿਸਤਾਨ ਟੂ ਸੈਂਟਰ ਸਟੇਜ of BJP's poll campaign in Jammu and Kashmir, referring to 61% voter turnout in the first phase of elections. Rajnath says people of Kashmir Valley raised the prestige of democracy. ਕਿ ਜੀ ਇਹ 61% ਵੋਟਾਂ ਪਾ ਕੇ ਉਹਨਾਂ ਨੇ ਜਿਹੜਾ ਜਮਹੂਰੀਅਤ ਦਾ ਰੁਤਬਾ ਬੁਲੰਦ ਕਰ ਦਿੱਤਾ ਹੈ। ਔਰ ਇਹ ਪਾਕਿਸਤਾਨ ਦੇ ਪੇਟ 'ਚ ਜਿਹੜਾ ਉਹ ਮਰੋੜ ਪੈ ਰਹੇ ਨੇ ਕਿ ਜੀ ਇਹ ਕਿਉਂ ਪੈ ਰਹੇ। ਹੁਣ ਇਹਦੇ ਤੇ ਬਿਲਕੁਲ ਠੀਕ ਜਿਹੜੀ ਟੇਕ ਲਈ ਉਹਨੇ ਮੀਰਵਾਇਜ਼ ਉਮਰ ਫਾਰੂਕ ਨੇ, ਉਹਨੇ ਕਿਹਾ ਵੀ ਠੀਕ ਹੈ, ਇੱਕ ਜ਼ਮਾਨਾ ਸੀ ਲੋਕ ਇਹ ਦੱਸਣ ਲਈ ਵੀ ਅਸੀਂ ਤੁਹਾਡੇ ਸਿਸਟਮ ਨਾਲ ਸਹਿਮਤ ਨਹੀਂ ਹੈ, ਪੋਲ ਬਾਈਕਾਟ ਦੀ ਲਾਈਨ ਦਿੰਦੇ ਸੀ, ਹੁਰੀਅਤ ਕਾਨਫਰੰਸ ਦੀ ਲਾਈਨ। ਪਰ ਜਿਹੜੀ ਲਾਈਨ ਅੱਜ ਉਹ ਰਸ਼ੀਦ ਇੰਜੀਨੀਅਰ ਹੋਏ ਐਂਡ ਟੂ ਸਮ ਐਕਸਟੈਂਟ ਮਹਿਬੂਬਾ ਮੁਫਤੀ, ਭਾਵੇਂ ਉਹ ਜਦੋਂ ਪਾਵਰ ਦੀ ਭੁੱਖ ਆਉਂਦੀ ਹੈ ਫਿਰ ਤੁਸੀਂ ਡਿਲੂਟ ਕਰ ਦਿਓ ਆਪਣੇ ਐਂਬੀਸ਼ਨ ਨੂੰ। ਜੀ, ਪੋਲ ਬਾਈਕਾਟ ਮੇ ਹੈਵ ਲੋਸਟ ਰੈਲੇਵੈਂਸ ਬਟ ਨਾਟ ਦਾ ਹੁਰੀਅਤ ਐਂਡ ਦਾ ਸੈਂਟੀਮੈਂਟਸ ਔਨ ਦਾ ਗਰਾਊਂਡ। ਉਹਨਾਂ ਨੇ ਕਿਹਾ ਕਿ ਵੀ ਇਹ ਇਨ ਪ੍ਰਿੰਸੀਪਲ ਵੀ ਬਿਲੀਵ that engagement with the sentiment and deliberations are the way forward, and Hurriyat will always want to be part of meaningful dialogue on Kashmir. ਉਹਨੇ ਕਿਉਂਕਿ ਹੁਰੀਅਤ ਕਾਨਫਰੰਸ ਦਾ ਹੁਣ ਚੇਅਰਮੈਨ ਹੈ, ਇਹ ਵੀ ਜਿਹੜਾ ਸੌਫਟ ਹੁਰੀਅਤ ਹੈ। ਸੈਯਦ ਅਲੀ ਸ਼ਾਹ ਗਿਲਾਨੀ ਵਾਲੀ ਲਾਈਨ ਤਾਂ ਖਤਮ ਹੋਈ, ਲੇਕਿਨ ਉਹ ਲਾਈਨ ਤਾਂ ਬੋਲੀ। ਜੇ ਰਸ਼ੀਦ ਇੰਜੀਨੀਅਰ ਨੂੰ ਬਾਰਾਮੂਲਾ ਔਰ ਉਹਨਾਂ ਸਾਰੇ ਹਲਕਿਆਂ 'ਚ ਇਸ ਲੈਵਲ ਦੇ ਉੱਤੇ ਸਪੋਰਟ ਮਿਲੀ, ਤੇ ਇਹਦਾ ਮਤਲਬ ਇਹ ਹੈ ਕਿ ਵੀ ਲੋਕਾਂ ਨੇ ਵੀ, ਜਿਵੇਂ ਦੀਪ ਸਿੱਧੂ ਨੇ ਇੱਕ ਸਟੇਜ ਦੇ ਉੱਤੇ ਕਿਹਾ ਸੀ ਕਿ ਭਾਈ ਅਸੀਂ
ਹਰ ਚੀਜ਼ ਨੂੰ ਹੁਣ ਅਸੀਂ ਇਸ ਗੱਲ ਦੇ ਉੱਤੇ ਕੋਈ ਵੀ ਫੀਲਡ ਅਸੀਂ ਖਾਲੀ ਨਹੀਂ ਛੱਡਾਂਗੇ। ਅਸੀਂ ਇਹ ਦੇਖਾਂਗੇ ਵੀ ਉਹਦੇ ਰਾਹੀਂ ਅਸੀਂ ਆਪਣੀ ਗੱਲ ਨੂੰ ਅੱਗੇ ਕਿਵੇਂ ਤੋਰਨਾ ਹੈ। ਸੋ ਜੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਇਲੈਕਸ਼ਨ ਦੇ ਵਿੱਚ ਕੁੱਦਣ ਦਾ ਫੈਸਲਾ ਕੀਤਾ ਔਰ ਸਕਸੈਸਫੁਲ ਹੋਏ, ਉਹਨੇ ਇੱਕ ਪਾਸੇ ਭਾਰਤੀ ਸਟੇਟ ਦਾ ਦਾਅਵਾ ਵੀ ਇਹ ਖਾਰਜ ਕੀਤਾ ਕਿ ਜੀ ਇਹ ਤਾਂ ਲੋਕ ਚਾਹੁੰਦੇ ਹੀ ਨਹੀਂ ਹੈ। ਦੋਵੇਂ ਹੀ ਸੀਟਾਂ ਖਡੂਰ ਸਾਹਿਬ ਔਰ ਫਰੀਦਕੋਟ ਉਸ ਸਿੱਖ ਸੈਂਟੀਮੈਂਟ ਨੇ ਜਿਤਾਈਆਂ। ਪਰ ਦੂਸਰੇ ਪਾਸੇ ਇਹ ਲਾਈਨ ਵੀ ਹੈ ਕਿ ਭਾਈ ਅਸੀਂ ਤੁਹਾਡਾ ਸਿਸਟਮ ਵਰਤ ਕੇ ਵੀ ਜਿਹੜਾ ਆਪਣੀ ਗੱਲ ਨੂੰ ਅੱਗੇ ਤੋਰਾਂਗੇ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਇੱਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ, ਉੱਥੇ ਜਮਹੂਰੀਅਤ ਔਰ ਰੀਸਟੋਰ ਹੋ ਗਈ, ਪ੍ਰੈਸਟੀਜ, ਕੁਛ ਨਹੀਂ ਹੈ ਉੱਥੇ। ਉਵੇਂ ਹੀ ਡਿਸਕੰਟੈਂਟ ਹੈ, ਉਵੇਂ ਹੀ ਆਜ਼ਾਦੀ ਪਸੰਦ ਲੋਕ ਆਪਣੀ ਆਜ਼ਾਦੀ ਲਈ ਲੜਨਗੇ। ਉਹ ਤਰੀਕਾ ਕਈ ਵਾਰ ਤੁਹਾਨੂੰ ਬਦਲਣਾ ਪੈਂਦਾ ਹੈ ਜ਼ਬਰ ਦੇ ਸਾਹਮਣੇ। ਕਈ ਵਾਰ ਕੁਛ ਦੇਰ ਦੀ, ਜਿਵੇਂ ਐਨੀਮਲਸ ਵੀ ਹੁੰਦਾ, ਉਹ ਭਾਵੇਂ ਹਾਈਬਰਨੇਸ਼ਨ 'ਚ ਵੀ ਚਲੇ ਜਾਣ, ਫਿਰ ਨਵੇਂ ਨਕੋਰ ਹੋ ਕੇ ਨਵੀਂ ਚਮੜੀ ਦੇ ਨਾਲ ਬਾਹਰ ਨਿਕਲਦੇ ਨੇ। ਸੋ ਜਿਹੜੀ ਕਸ਼ਮੀਰੀਆਂ ਦੀ ਸਪਿਰਿਟ ਹੈ, ਜੁਝਾਰੂ ਸਪਿਰਿਟ, ਜਿਹੜੀ ਅੱਜ ਵੀ ਮੈਂ ਸਮਝਦਾ ਵੀ ਉਸ ਵਾਦੀ ਦੇ ਵਿੱਚ ਉਹ ਬੁਰਹਾਨ ਵਾਨੀ ਹੋਏ, ਉਹ ਸੈਯਦ ਅਲੀ ਸ਼ਾਹ ਗਿਲਾਨੀ ਵਰਗੇ ਲੋਕ ਹੋਣ, ਜਿਹਨੇ ਬੁਢਾਪੇ ਦੇ ਵਿੱਚ ਵੀ ਇਹਦੇ ਬਾਵਜੂਦ ਕਿ ਉਹਦੀ ਮਈਅਤ ਨੂੰ ਵੀ ਰੋਲਿਆ ਗਿਆ ਲੇਕਿਨ ਉਹਨੇ ਗਿਵ ਅਪ ਨਹੀਂ ਕੀਤਾ। ਅਲਟੀਮੇਟਲੀ ਇਹ ਡਿਫਾਇੰਸ ਹੀ ਕਿਸਮਤ ਡਿਸਾਈਡ ਕਰੇਗੀ। ਬਾਕੀ ਜਿਹੜੇ ਲੋਕ ਤਾਕਤ ਦੇ ਭੁੱਖੇ ਇੱਧਰ ਉੱਧਰ ਕੁਛ ਇੱਧਰ ਹਾਸਲ ਕਰਨ ਲਈ ਉੱਧਰ ਜਾ ਕੇ ਡਿੱਗਦੇ ਨੇ, ਉਹ ਸਮੇਂ ਦੇ ਘੱਟੇ 'ਚ ਗਵਾਚ ਜਾਂਦੇ ਨੇ। ਅਲਟੀਮੇਟਲੀ ਡਿਫਾਇੰਸ ਔਰ ਜਿਹੜੀ ਆਜ਼ਾਦੀ ਦੀ ਸਪਿਰਿਟ ਹੈ ਉਹੀ ਕਸ਼ਮੀਰ ਦੇ ਵਿੱਚ ਪ੍ਰੀਵੇਲ ਕਰ ਰਹੀ ਹੈ ਔਰ ਪ੍ਰੀਵੇਲ ਕਰੇਗੀ। ਔਰ ਇਵੈਂਚੁਅਲੀ ਕਸ਼ਮੀਰੀ ਇੰਡੀਅਨ ਆਰਮੀ ਜੈਕ ਬੂਟ ਤੋਂ ਪੂਰੀ ਤਰ੍ਹਾਂ ਨਿਜਾਤ ਪਾਉਣਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਦੇ ਹਾਂ। ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਤੇ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।